पहला गल नाल लाया फिर पैरां च रुलाया, पहला गल नाल लाया फिर पैरां च रुलाया। घर दे भाई हालात माड़े ही है। 4 साल हो गए भाई बापू एक्सपायर हो गया बापू जी। समाज ਵਿੱਚ ਕਿੰਨੇ ਹੀ ਇਸ ਤਰ੍ਹਾਂ ਦੇ ਬੱਚੇ ਨੇ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਹੁਨਰ ਭਰਿਆ ਹੋਇਆ, ਪਰ ਕੁਝ ਗਰੀਬ ਹੋਣ ਦੇ ਕਾਰਨ ਸਾਹਮਣੇ ਨਹੀਂ ਆ ਪਾਉਂਦੇ। ਉਹਨਾਂ ਵਿੱਚੋਂ ਹੀ ਇੱਕ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਇਲਾਕੇ ਦਾ ਰਹਿਣ ਵਾਲਾ 20 ਸਾਲਾ ਬਲਵਿੰਦਰ ਸਿੰਘ, ਜੋ ਗਰੀਬ ਹੋਣ ਦੇ ਨਾਲ-ਨਾਲ ਅੱਖਾਂ ਤੋਂ ਵੀ ਵਾਂਝਾ ਹੈ ਤੇ ਉਸ ਨੂੰ ਬਲਵਿੰਦਰ ਸੂਫੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੱਸਦੇ ਕਿ ਬਲਵਿੰਦਰ 10 ਸਾਲ ਦਾ ਸੀ ਜਦੋਂ ਤੋਂ ਉਸਨੇ ਗਾਉਣਾ ਸ਼ੁਰੂ ਕੀਤਾ ਤੇ ਬਲਵਿੰਦਰ ਵਿੱਚ ਗਾਉਣ ਦਾ ਹੁਨਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। रूह कढ़ के सीने चो बुत मोड़ देंदे ने, सानू अज पता लगा रब वर्गे भी यार दिल तोड़ देंदे ने। पर गरीबी ते नेत्रहीन होण करके ਉਹ ਆਪਣਾ ਹੁਨਰ ਜਗ ਜ਼ਾਹਰ ਨਾ ਕਰ ਸਕਿਆ ਤੇ ਉਸ ਦੇ ਸਿਰ ਤੇ ਬਾਪ ਦਾ ਸਾਇਆ ਵੀ ਨਹੀਂ ਹੈ ਤੇ ਘਰ ਦੇ ਹਾਲਾਤ ਵੀ ਇੰਨੇ ਚੰਗੇ ਨਹੀਂ, ਕਿਉਂਕਿ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਖੁਸ਼ੀ ਦੇ ਮੌਕੇ ਤੇ ਮੰਗ ਕੇ ਲਿਆਉਂਦੀ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ। ਬਲਵਿੰਦਰ ਸੂਫੀ ਦਾ ਪਿਤਾ ਪੂਰੇ ਮਾਝੇ ਵਿੱਚ ਰਾਂਝਾ ਪਹਿਲਵਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਪਰਿਵਾਰ ਦੇ ਹਾਲਾਤ ਇੰਨੇ ਨਾਜ਼ੁਕ ਨੇ ਕਿ ਬੇਟੇ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣਾ ਹਾਰਮੋਨੀਅਮ ਤੱਕ ਵੇਚਣਾ ਪਿਆ। ਇਸ ਮੌਕੇ ਜਦੋਂ ਬਲਵਿੰਦਰ ਸੂਫੀ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ 4 ਸਾਲ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਦੇ ਚੱਲਦਿਆਂ ਉਸਨੂੰ ਆਪਣਾ ਹਾਰਮੋਨੀਅਮ ਤੱਕ ਵੇਚਣਾ ਪਿਆ। ਗਰੀਬੀ ਤੇ ਅੱਖਾਂ ਦੀ ਰੋਸ਼ਨੀ ਨਾ ਹੋਣ ਕਾਰਨ ਹੀ ਉਹ ਗਾਇਕੀ ਵਿੱਚ ਅੱਗੇ ਨਾ ਆ ਸਕਿਆ। ਬਟਾਲਾ ਵਿੱਚ ਬਾਬਾ ਮੇਸ਼ੀ ਸ਼ਾਹ ਦੀ ਦਰਗਾਹ ਵਿੱਚ ਜਦੋਂ ਉਸਨੇ ਕਬਾਲੀਆਂ ਗਾਈਆਂ ਤਾਂ ਉੱਥੇ ਦਿੱਲੀ ਤੋਂ ਆਈ ਇੱਕ ਮਹਿਲਾ ਵੱਲੋਂ ਉਸਨੂੰ ਦਿੱਲੀ ਬੁਲਾ ਕੇ ਉਸਦਾ ਗਾਣਾ ਰਿਕਾਰਡ ਕਰਵਾਇਆ ਗਿਆ ਤੇ ਹਰ ਮਹੀਨੇ 10,000 ਉਸਨੂੰ ਦੇਣ ਦਾ ਦਾਅਵਾ ਕੀਤਾ, ਪਰ ਮਹਿਜ਼ 1 ਮਹੀਨੇ ਹੀ ਉਸਨੂੰ 10,000 ਦਿੱਤੇ ਗਏ ਤੇ ਬਾਅਦ ਵਿੱਚ ਉਸਦਾ ਗਾਣਾ ਵੀ YouTube ਤੋਂ ਡਿਲੀਟ ਕਰ ਦਿੱਤਾ ਗਿਆ। ਭਾਈ ਪਹਿਲਾਂ ਮੈਂ ਦਿੱਲੀ ਗਿਆ ਸੀਗਾ, ਇੱਥੇ ਬਾਬਾ ਮੇਸ਼ੀ ਸ਼ਾਹ ਜੀ ਦੇ ਦਰਬਾਰ ਤੇ ਮੈਡਮ ਆਈ ਸੀਗੀ, ਰੁਚੀ ਮੈਡਮ ਜੀ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਬੱਚਾ ਕੋਈ ਗਾਣਾ ਸੁਣਾ। ਗਾਣਾ ਮੈਂ ਸੁਣਾਇਆ, ਫਿਰ ਅੰਮ੍ਰਿਤਸਰ ਉਹਨਾਂ ਨੇ ਮੈਨੂੰ ਆਪਣਾ ਲਿਖਿਆ ਗਾਣਾ ਦਿੱਤਾ। ਸਟੂਡੀਓ ਦੇ ਵਿੱਚ ਮੈਂ ਉਹ ਗਾਣਾ ਬੋਲਿਆ, ਰਿਕਾਰਡ ਹੋਇਆ ਤੇ ਫਿਰ ਭਾਈ ਮੈਨੂੰ ਕਹਿੰਦੇ ਮਹੀਨਾ 10,000 ਰੁਪਇਆ ਤੇਰਾ ਅਸੀਂ ਲਾ ਦੇਵਾਂਗੇ। ਦਿੱਲੀ ਸ਼ੋਅ ਹੋਇਆ, ਸ਼ੋਅ ਕੀਤਾ ਦਿੱਲੀ, ਫਿਰ ਦਿੱਲੀ ਬੁਲਾ ਲਿਆ ਉਹਨਾਂ ਨੇ ਮੈਨੂੰ, ਸ਼ੋਅ ਕੀਤਾ ਤੇ ਫਿਰ ਭਾਈ ਕਹਿੰਦੇ 10,000 ਰੁਪਇਆ ਮਹੀਨਾ ਦੇਵਾਂਗੇ ਤੈਨੂੰ ਜੀ। 10,000 ਰੁਪਇਆ ਭਾਈ ਇੱਕ ਵਾਰੀ ਆਇਆ ਮਹੀਨੇ ਦਾ, ਬਾਅਦ 'ਚੋਂ ਕੋਈ ਪੈਸਾ ਨਹੀਂ। ਨਾ ਭਾਈ ਗਾਣੇ ਦਾ ਪਤਾ ਲੱਗਾ, ਗਾਣੇ ਨਾਲ ਵੀ ਧੋਖਾ ਹੋ ਗਿਆ ਜੀ, ਨਾ ਗਾਣਾ YouTube ਤੋਂ ਵੀ ਕੱਟਿਆ ਗਿਆ ਤੇ ਬਾਅਦ 'ਚੋਂ ਫਿਰ ਮੈਂ ਭਾਈ ਘਰ ਦੇ ਭਾਈ ਹਾਲਾਤ ਮਾੜੇ ਹੀ ਹੈ। 4 ਸਾਲ ਹੋ ਗਏ ਭਾਈ ਬਾਪੂ एक्सपायर हो गया बापू जी, 4 साल हो गए। ਤੁਹਾਡੇ ਕੋਲ ਅਸੀਂ ਆਣ ਕੇ ਦੇਖਿਆ ਕੋਈ ਇੰਸਟਰੂਮੈਂਟ ਨਹੀਂ ਹੈਗਾ ਘਰ ਤੇ, ਤੁਸੀਂ ਫਿਰ ਗਾਉਂਦੇ ਕਿੱਦਾਂ? ਭਾਈ ਹਾਰਮੋਨੀਅਮ ਰੱਖਿਆ ਸੀਗਾ, ਭਾਈ ਹਾਰਮੋਨੀਅਮ ਤੇ ਤਾਂ ਮੈਂ ਘਰ ਦੇ ਹਾਲਾਤਾਂ ਕਰਕੇ ਹੀ ਭਾਈ ਹਾਰਮੋਨੀਅਮ ਵੇਚ ਦਿੱਤਾ ਹੈ ਜੀ। ਦੂਜੇ ਪਾਸੇ ਜਦੋਂ ਉਸ ਦੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਲਵਿੰਦਰ 10 ਸਾਲ ਦਾ ਸੀ ਜਦੋਂ ਤੋਂ ਉਸਨੇ ਗਾਉਣਾ ਸ਼ੁਰੂ ਕੀਤਾ ਸੀ, ਪਰ ਕਿਸੇ ਪਾਸੋਂ ਵੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਮਿਲੀ। ਗਰੀਬੀ ਕਾਰਨ ਹੀ ਇਹ ਅੱਗੇ ਨਹੀਂ ਆ ਸਕਿਆ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਕਣਕ ਤੋਂ ਇਲਾਵਾ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ। ਇਹ ਗਾਉਂਦਾ 10 ਸਾਲ ਦਾ ਹੀ ਭਾਈ ਜਦੋਂ ਗਾਣਾ ਇਹਨੇ ਸ਼ੁਰੂ ਕੀਤਾ, ਛੋਟਾ ਮਤਲਬ ਬਚਪਨ ਤੋਂ ਇਹਨੇ ਸ਼ੌਂਕ ਹੈ ਗਾਣ ਦਾ। ਕਿਸੇ ਵੱਲੋਂ ਤੁਹਾਡੀ ਕੋਈ ਬਾਂਹ ਫੜੀ ਗਈ ਹੈ ਜਾਂ ਅੱਜ ਤੱਕ ਇਹਦਾ ਕੋਈ ਗਾਣਾ ਰਿਕਾਰਡ ਹੋਇਆ ਹੈ ਜਾਂ ਕੁਝ ਹੋਇਆ? ਗਾਣਾ ਰਿਕਾਰਡ ਇਹੋ ਹੀ ਤੁਹਾਨੂੰ ਦੱਸਿਆ, ਦਿੱਲੀ ਵਾਲੀ ਮੈਡਮ ਨਹੀਂ ਜਿਹੜੀ ਰੁਚੀ ਮੈਡਮ, ਬਸ ਉਹਨਾਂ ਨੇ ਇਹਦਾ ਗਾਣਾ ਦਰਗਾਹ ਤੋਂ ਬਾਬਾ ਮੇਸ਼ੀ ਸ਼ਾਹ ਜੀ ਤੋਂ ਮਤਲਬ ਰਿਕਾਰਡ ਕਰਕੇ ਖੜਿਆ। ਉਹਨਾਂ ਨੇ ਇਹਨੂੰ ਗਵਾ ਕੇ ਉਹਨਾਂ ਰਿਕਾਰਡ ਕਰਕੇ ਖੜਿਆ। ਫਿਰ ਅੰਮ੍ਰਿਤਸਰ ਲੈ ਕੇ ਬੁਲਾਇਆ ਇਹਨੂੰ, ਬੇਟੇ ਨੂੰ ਅੰਮ੍ਰਿਤਸਰ ਸਟੂਡੀਓ ਦੇ ਵਿੱਚ ਗਾ ਕੇ ਆਇਆ ਤੇ ਉਹਨਾਂ ਨੇ ਕਿਹਾ ਕਿ ਮਤਲਬ ਤੂੰ ਦਿੱਲੀ ਆਣਾ। ਗਾਣਾ ਇਹਦਾ ਪਹਿਲੇ ਨੰਬਰ ਤੇ ਸਿਲੈਕਟ ਹੋ ਗਿਆ, ਜਿਹੜਾ ਨਗਾਇਆ ਸਭ ਤੋਂ ਫਸਟ ਆਇਆ ਹੈ। ਤੇ ਉਹ ਗਾਣਾ ਮੁੜ ਕੇ ਉਹਨਾਂ ਨੇ ਗਵਾ ਕੇ ਤੇ ਦਿੱਲੀ ਚਲੇ ਗਏ ਭਾਜੀ ਲੈ ਕੇ। ਦਿੱਲੀ ਬੁਲਾਇਆ ਇਹਨਾਂ ਨੂੰ, ਦਿੱਲੀ ਬੁਲਾਇਆ, ਉਹ ਕਹਿਣ ਲੱਗੇ ਕਿ ਤੁਹਾਡੇ ਬੇਟੇ ਦੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਦਿੱਲੀ 'ਚ ਬੰਬੇ 'ਚ ਇਹਦੀ ਕਿਸ਼ਤ ਚੱਲਦੀ ਸੀ ਤੇ ਕਹਿੰਦੇ ਹੋਰ ਅਸੀਂ ਕੁਝ ਕਰ ਨਹੀਂ ਸਕਦੇ ਵੀ ਮਤਲਬ ਇਹਦਾ 10,000 ਰੁਪਇਆ ਇਹਦੇ ਅਸੀਂ ਅਕਾਊਂਟ ਨੰਬਰ 'ਚ ਪਾਇਆ ਕਰਾਂਗੇ, ਤੁਸੀਂ ਖਾਤਾ ਦੱਸਿਓ।
ਖਾਤਾ ਦੱਸਿਆ ਭਾਜੀ ਇਹਨਾਂ ਨੂੰ ਸਿਰਫ 10,000 ਰੁਪਇਆ ਉਦੋਂ ਦਾ ਆਇਆ ਇਹਦਾ। ਉਸ ਤੋਂ ਬਾਅਦ ਕੋਈ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ, ਮਰ ਗਏ ਜੋ ਜੀਂਦੇ ਜੋ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ। ਜੇਕਰ ਦੇਖਿਆ ਜਾਵੇ ਤਾਂ ਇਕੱਲਾ ਬਲਵਿੰਦਰ ਹੀ ਨਹੀਂ ਸਗੋਂ ਹੋਰ ਵੀ ਕਿੰਨੇ ਹੀ ਇਦਾਂ ਦੇ ਬੱਚੇ ਤੇ ਵੱਡੇ ਨੇ ਜੋ ਕਿ ਗਰੀਬੀ ਤੇ ਕਿਸੇ ਨਾ ਕਿਸੇ ਵਜ੍ਹਾ ਕਾਰਨ ਆਪਣਾ ਹੁਨਰ ਜਗ ਜ਼ਾਹਰ ਨਹੀਂ ਕਰ ਪਾਉਂਦੇ। ਅਜਿਹੇ ਬੱਚਿਆਂ ਤੇ ਹੋਰਨਾਂ ਦੀ ਮਦਦ ਲਈ ਸਮਾਜ ਸੇਵੀਆਂ ਤੇ ਸਰਕਾਰ ਨੂੰ ਕੋਈ ਨਾ ਕੋਈ ਅਜਿਹਾ ਉਪਰਾਲਾ ਤੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਤੇ ਆਪਣਾ ਹੁਨਰ ਹੋਰਨਾਂ ਲੋਕਾਂ ਤੱਕ ਪਹੁੰਚਾ ਸਕਣ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।